ਬਿਸਮਿल्लाहिर्रहमानिर्रहीम ਤੇ अस्सलाम वालेकुम। 10 ਮਈ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਇਸਲਾਮਾਬਾਦ ਤੋਂ ਹੈ, ਪਰ ਖਬਰ ਇਹੋ ਜਿਹੀ ਹੈ ਕਿ ਤੁਸੀਂ ਸਾਰੇ ਹੈਰਾਨ ਰਹਿ ਜਾਓਗੇ। ਪਾਕਿਸਤਾਨ ਨੂੰ ਨਵਾਂ ਡਾਕਟਰ ਅਬਦੁਲ ਕਦੀਰ ਖਾਨ ਸਾਹਿਬ ਲੱਭ ਗਏ ਨੇ। ਹਾਂਜੀ, ਬਿਲਕੁਲ ਨਵੇਂ ਨਕੋਰ ਡਾਕਟਰ ਅਬਦੁਲ ਕਦੀਰ ਖਾਨ ਸਾਹਿਬ ਲੱਭ ਗਏ ਨੇ ਤੇ ਉਹਨਾਂ ਦੀਆਂ ਜਿਹੜੀਆਂ ਪਾਕਿਸਤਾਨ ਵਾਸਤੇ ਖਿਦਮਾਤ ਨੇ, ਉਹਨਾਂ ਨੂੰ ਜਿਹੜੀ ਨਵੀਂ ਸ਼ਖਸੀਅਤ ਲੱਭੀ ਹੈ, ਉਹਨਾਂ ਨੂੰ ਡਾਕਟਰ ਅਬਦੁਲ ਕਦੀਰ ਖਾਨ ਸਾਹਿਬ ਦੇ ਬਰਾਬਰ ਮੰਨ ਲਿਆ ਗਿਆ ਉਹਨਾਂ ਖਿਦਮਾਤ ਨੂੰ, ਔਰ ਉਹਦੀ ਬੇਸ ਦੇ ਉੱਤੇ ਉਹਨਾਂ ਨੂੰ ਡਾਕਟਰ ਅਬਦੁਲ ਕਦੀਰ ਖਾਨ ਸਾਹਿਬ ਦਾ ਘਰ ਜਿਹੜਾ ਉਹ ਅਲਾਟ ਕਰ ਦਿੱਤਾ ਗਿਆ। ਇਸਲਾਮਾਬਾਦ ਤੋਂ ਸਹਾਫੀ ਇਹ ਰਿਪੋਰਟ ਕਰਦੇ ਨੇ, ਉਹ ਦੱਸਦੇ ਨੇ ਕਿ ਜਨਾਬ ਵਫਾਕੀ ਆਈਨੀ ਅਦਾਲਤ ਦੇ ਸਰਬਰਾਹ ਜਸਟਿਸ ਅਮੀਨੁਦੀਨ ਖਾਨ ਨੂੰ ਇਸਲਾਮਾਬਾਦ ਦੇ ਸੈਕਟਰ E7 'ਚ ਡਾਕਟਰ ਅਬਦੁਲ ਕਦੀਰ ਖਾਨ ਦਾ ਘਰ ਜਿਹੜਾ ਉਹ ਅਲਾਟ ਕਰ ਦਿੱਤਾ ਗਿਆ। ਵੀ ਬਣੇ ਵੀ ਕਿਸ ਤਰ੍ਹਾਂ ਨਾ, ਉਹਦੀ ਵਜ੍ਹਾ ਹੈ ਕਿ ਡਾਕਟਰ ਅਬਦੁਲ ਕਦੀਰ ਖਾਨ ਦੇ ਉੱਤੇ ਇਹ ਜ਼ਿੰਮੇਵਾਰੀ ਹੈ ਜਾਂ ਉਹਨਾਂ ਨੂੰ ਇਸ ਗੱਲ ਦਾ ਕ੍ਰੈਡਿਟ ਜਾਂਦਾ ਵੀ ਉਹਨਾਂ ਪਾਕਿਸਤਾਨ ਨੂੰ ਐਟਮੀ ਤਾਕਤ ਬਣਾਇਆ। ਪੂਰਾ ਪਾਕਿਸਤਾਨ ਇਹੀ ਸਮਝਦਾ ਹੈ ਜਾਂ ਪੂਰੀ ਦੁਨੀਆ ਹੀ ਸਮਝਦੀ ਹੈ ਵੀ ਉਹ ਜਿਹੜਾ ਐਟਮੀ ਬੰਬ ਹੈ ਉਹ ਬਣਾਉਣ ਦੇ ਵਿੱਚ ਡਾਕਟਰ ਅਬਦੁਲ ਕਦੀਰ ਖਾਨ ਦਾ ਕਲੀਦੀ ਕਿਰਦਾਰ ਸੀ। ਜ਼ਾਹਿਰ ਹੈ ਟੀਮ ਦੇ ਵਿੱਚ ਹੋਰ ਵੀ ਸਾਇੰਟਿਸਟ ਹੋਣਗੇ, ਲੇਕਿਨ ਉਹਨਾਂ ਦਾ ਕਲੀਦੀ ਕਿਰਦਾਰ ਸੀ। ਹੁਣ ਗੱਲ ਇੱਥੇ ਇਹ ਹੈ ਕਿ ਅਗਰ ਡਾਕਟਰ ਅਬਦੁਲ ਕਦੀਰ ਖਾਨ ਸਾਹਿਬ ਮਰਹੂਮ ਨੇ ਪਾਕਿਸਤਾਨ ਨੂੰ ਐਟਮੀ ਪਾਵਰ ਬਣਾਇਆ, ਤੇ ਇਹਦੇ ਵਿੱਚ ਇਹ ਵੀ ਨਾਲ ਦੇ ਨਾਲ ਇੱਕ ਗੱਲ ਹੋਰ ਸੋਚ ਲਓ ਵੀ ਇਹ ਜਿਹੜੇ ਜਸਟਿਸ ਅਮੀਨੁਦੀਨ ਸਾਹਿਬ ਨੇ, ਇਹਨਾਂ ਨੇ ਵੀ ਤਾਂ ਐਟਮੀ ਪਾਵਰ ਹੀ ਪਾਕਿਸਤਾਨ ਨੂੰ ਬਣਾਇਆ। ਉਹ ਅਲੱਗ ਗੱਲ ਹੈ ਕਿ ਉਹਨਾਂ ਨੇ ਐਸਾ ਬੰਬ ਬਣਾਇਆ ਸੀ ਜਿਹੜਾ ਪਾਕਿਸਤਾਨ ਦੂਸਰਿਆਂ ਮੁਖਾਲਫਾਂ ਦੇ ਖਿਲਾਫ ਇਸਤੇਮਾਲ ਕਰ ਸਕਦਾ, ਜਾਂ ਕਮ ਅਜ਼ ਕਮ ਇਸਤੇਮਾਲ ਨਹੀਂ ਵੀ ਕਰਨਾ, ਕਿਉਂਕਿ ਐਟਮ ਬੰਬ ਤਾਂ ਕੋਈ ਪਾਗਲ ਆਦਮੀ ਇਸਤੇਮਾਲ ਕਰ ਸਕਦਾ ਹੈ। ਕਮ ਅਜ਼ ਕਮ ਆਪਣੇ ਦਿਫਾਅ ਵਾਸਤੇ ਉਹ ਵਿਖਾਉਣ ਵਾਸਤੇ ਜਾਂ ਡਰਾਉਣ ਵਾਸਤੇ ਪਾਕਿਸਤਾਨ ਦੇ ਕੋਲ ਮੌਜੂਦ ਹੈ। ਲੇਕਿਨ ਜਿਹੜੇ ਜਸਟਿਸ ਅਮੀਨੁਦੀਨ ਸਾਹਿਬ ਨੇ, ਉਹਨਾਂ ਦਾ ਕ੍ਰੈਡਿਟ ਇਹ ਹੈ ਵੀ ਉਹਨਾਂ ਨੇ ਤਾਂ ਐਟਮ ਬੰਬ ਮਾਰ ਦਿੱਤਾ ਹੈ, ਉਹਨਾਂ ਤੇ ਬਣਾਇਆ ਨਾ। ਔਰ ਜਿਹੜਾ ਮੈਂ ਪਹਿਲਾਂ ਵੀ ਆਖਿਆ ਵੀ ਕੋਈ ਪਾਗਲ ਬੰਦਾ ਹੀ ਚਲਾਏਗਾ, ਇਹ ਸਿਰਫ ਵਿਖਾਉਣ ਵਾਸਤੇ ਤੇ ਡਰਾਉਣ ਵਾਸਤੇ ਬਣਿਆ ਹੋਇਆ ਹੈ। ਸਿਰਫ ਪਾਕਿਸਤਾਨ ਦਾ ਹੀ ਨਹੀਂ, ਹਰ ਮੁਲਕ ਦਾ ਜਿਹੜਾ ਐਟਮ ਬੰਬ ਹੈ ਉਹ ਅਸਲ ਦੇ ਵਿੱਚ ਤੇ ਇੱਕ ਦਿਫਾਅ ਦਾ ਕੰਮ ਹੈ, ਕਿਉਂਕਿ ਚੱਲਿਆ ਤੇ ਅੱਜ ਤੱਕ ਇੱਕੋ ਵਾਰੀ ਹੈ। ਹੀਰੋਸ਼ੀਮਾ ਨਾਗਾਸਾਕੀ ਦੇ ਵਿੱਚ ਅਮਰੀਕਾ ਨੇ ਚਲਾਇਆ ਸੀ, ਤੇ ਉਸ ਤੋਂ ਬਾਅਦ ਉੱਥੇ ਜਿਹੋ ਜਿਹੀ ਤਬਾਹੀ ਮਚੀ ਉਹ ਵੀ ਸਾਰਿਆਂ ਨੂੰ ਪਤਾ ਹੈ। ਤੇ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਇੱਕ ਕੋਈ ਲਿਖਿਆ ਪੜ੍ਹਿਆ ਐਗਰੀਮੈਂਟ ਤੇ ਨਹੀਂ, ਲੇਕਿਨ ਪੂਰੀ ਦੁਨੀਆ ਇਸ ਗੱਲ ਦੇ ਉੱਤੇ ਹੁਣ ਅਗਰੀ ਹੈ ਵੀ ਇੱਕ ਦੂਜੇ ਦੇ ਉੱਤੇ ਐਟਮ ਬੰਬ ਨਹੀਂ ਚਲਾਉਣਾ। ਇਹੀ ਸੋਚਿਆ ਜਾਂਦਾ ਹੈ ਵੀ ਕੋਈ ਮੁਲਕ ਉਦੋਂ ਹੀ ਚਲਾਏਗਾ ਜਦੋਂ ਉਸ ਮੁਲਕ ਨੂੰ ਇਹ ਖਤਰਾ ਹੋਏਗਾ ਵੀ ਉਹ ਆਪ ਸਫਾ ਹਸਤੀ ਤੋਂ ਮਿਟਣ ਵਾਲਾ ਹੈ, ਉਦੋਂ ਹੀ ਉਹ ਚਲਾ ਸਕਦਾ ਜਾਂ ਚਲਾਉਣ ਦਾ ਸੋਚ ਸਕਦਾ। ਬਾਕੀ ਪੂਰੀ ਦੁਨੀਆ ਇਹ ਸਮਝਦੀ ਹੈ ਵੀ ਐਟਮ ਬੰਬ ਜਿਹੜਾ ਉਹ ਵਿਖਾਉਣ ਵਾਸਤੇ ਬਹੁਤਾ ਹੈ ਜਾਂ ਡਰਾਉਣ ਵਾਸਤੇ ਬਹੁਤਾ ਹੈ, ਚਲਾਉਣ ਵਾਸਤੇ ਨਹੀਂ। ਇੱਥੋਂ ਤੱਕ ਕਿ ਸਦਰ ਟਰੰਪ ਕੋਲੋਂ ਵੀ ਪਿਛਲੇ ਦਿਨਾਂ ਪੁੱਛਿਆ ਗਿਆ ਵੀ ਤੁਸੀਂ ਐਟਮੀ ਹਮਲਾ ਕਰ ਸਕਦੇ ਹੋ, ਇਹ ਜਦੋਂ ਜੰਗ ਚੱਲ ਰਹੀ ਸੀ। ਤੇ ਸਦਰ ਟਰੰਪ ਵਰਗੇ, ਤੁਹਾਨੂੰ ਪਤਾ ਕਿ ਉਹ ਹਾਲਾਂਕਿ ਬੰਬ ਸ਼ੰਬ ਮਾਰਨ ਤੇ ਤਬਾਹੀ ਕਰਨ ਦੇ ਕਾਫੀ ਬਿਆਨ ਦਿੰਦੇ ਰਹਿੰਦੇ ਨੇ, ਲੇਕਿਨ ਉਹਨਾਂ ਨੇ ਵੀ ਅੱਗੋਂ ਬਿਆਨ ਨਹੀਂ ਦਿੱਤਾ ਕਿ ਐਟਮ ਬੰਬ ਕੋਈ ਵੀ ਸਿਹਤਮੰਦ ਬੰਦਾ ਜਿਹੜਾ ਜ਼ਿਹਨੀ ਤੌਰ 'ਤੇ ਸਿਹਤਮੰਦ ਹੈ ਉਹ ਚਲਾਉਣ ਦੀ ਨਾ ਸੋਚ ਸਕਦਾ ਹੈ ਤੇ ਨਾ ਸਵਾਲ ਪੁੱਛ ਸਕਦਾ ਹੈ। ਬਲਕਿ ਉਹਨਾਂ ਨੇ ਜਿਹੜੇ ਸਹਾਫੀ ਨੇ ਸਵਾਲ ਪੁੱਛਿਆ ਉਹਨੂੰ ਕਿਹਾ ਵੀ ਤੂੰ ਕਿੱਡਾ ਬੇਵਕੂਫੀ ਵਾਲਾ ਸਵਾਲ ਪੁੱਛਿਆ ਹੈ, ਕੋਈ ਸਵਾਲ ਪੁੱਛਣ ਵਾਲਾ, ਕੋਈ ਜ਼ਿਹਨੀ ਤੌਰ 'ਤੇ ਸਿਹਤਮੰਦ ਬੰਦਾ ਐਟਮ ਬੰਬ ਚਲਾਉਣ ਦੀ ਗੱਲ ਕਰ ਸਕਦਾ ਹੈ ਜਾਂ ਸਵਾਲ ਪੁੱਛ ਸਕਦਾ ਹੈ? ਤੇ ਉਹ ਤਾਂ ਵਿਖਾਉਣ ਵਾਲਾ ਸੀ, ਲੇਕਿਨ ਅਮੀਨੁਦੀਨ ਸਾਹਿਬ ਨੇ ਤਾਂ ਚਲਾ ਦਿੱਤਾ। ਚਲਾ ਇਸ ਤਰ੍ਹਾਂ ਦਿੱਤਾ ਕਿ ਇਹ ਉਹ ਚੰਦ ਜੱਜਿਸ ਦੇ ਵਿੱਚੋਂ ਸ਼ਾਮਿਲ ਨੇ, ਜਾਂ ਜਿਹੜੇ ਇੱਕ ਦੋ ਜੱਜਿਸ ਨੇ, ਜਾਂ ਕਾਜ਼ੀ ਫਾਇਜ਼ ਈਸਾ ਦੀ ਜਿਹੜੀ ਸਹੀ ਬਾਕੀਆਤ ਨੇ, ਉਹ ਇਹ ਅਮੀਨੁਦੀਨ ਸਾਹਿਬ ਹੀ ਨੇ ਜਿਨ੍ਹਾਂ ਨੇ ਪਾਕਿਸਤਾਨ ਦੀਆਂ ਅਦਾਲਤਾਂ ਉਂਝ ਹੀ ਤਬਾਹ ਕੀਤੀਆਂ ਜਿਵੇਂ ਹੀਰੋਸ਼ੀਮਾ ਨਾਗਾਸਾਕੀ ਤਬਾਹ ਹੋਏ ਸੀ, ਜਿਵੇਂ ਉੱਥੇ ਕੋਈ ਸ਼ੈ ਨਹੀਂ ਰਹਿ ਗਈ ਸੀ। ਇਸੇ ਤਰੀਕੇ ਨਾਲ ਪਾਕਿਸਤਾਨ ਦੀਆਂ ਜਿਹੜੀਆਂ ਆਲਾ ਅਦਾਲਤਾਂ ਨੇ, ਉਹਨਾਂ ਦੇ ਵਿੱਚ ਕਾਨੂੰਨ, ਇਨਸਾਫ, ਆਇਨ, ਕਾਇਦਾ, ਇੱਜ਼ਤ, ਇਹਤਰਾਮ, ਇੰਟੈਗਰਿਟੀ, ਗੈਰਤ, ਹਰ ਸ਼ੈ ਇਹਨਾਂ ਨੇ ਮਾਰ ਦਿੱਤੀ। ਜਿਵੇਂ ਆਂਦੇ ਨੇ ਨਾ ਵੀ ਜਿੱਥੇ ਐਟਮ ਬੰਬ ਮਾਰਦੇ ਹੋ ਉੱਥੇ ਘਾਹ ਨਹੀਂ ਉੱਗਦਾ, ਇੱਥੇ ਸ਼ਰਮ, ਗੈਰਤ, ਕੌਮੀ ਹਮੀਅਤ ਔਰ ਇੰਟੈਗਰਿਟੀ ਨਾਂ ਦੀ ਕੋਈ ਸ਼ੈ ਹੁਣ ਉੱਥੇ ਉਹਨਾਂ ਅਦਾਲਤਾਂ ਦੇ ਵਿੱਚ ਨਹੀਂ ਉੱਗੇਗੀ। ਜਿਹੜੇ 6 ਜੱਜ ਸਨ ਜਿਨ੍ਹਾਂ ਨੇ ਉਸ ਦੇ ਬਾਵਜੂਦ ਖਤ ਲਿਖੇ ਕਿ ਸਾਨੂੰ ISI ਮਜਬੂਰ ਕਰਦੀ ਹੈ, ਬਲੈਕਮੇਲ ਕਰ ਰਹੀ ਹੈ ਔਰ ਸਾਡੇ ਕੋਲੋਂ ਜ਼ਬਰਦਸਤੀ ਫੈਸਲੇ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਤੁਹਾਨੂੰ ਯਾਦ ਹੈ ਜਸਟਿਸ ਬਾਬਰ ਸੱਤਾਰ, ਜਸਟਿਸ ਸਮਨ ਰਿਫਤ ਇਮਤਿਆਜ਼, ਜਸਟਿਸ ਕਿਆਨੀ, ਉਹਨਾਂ ਦੇ ਨਾਲ ਹੋਰ 3 ਜੱਜਿਸ ਸਨ। ਉਹਨਾਂ ਨੇ ਖਤ ਲਿਖਿਆ ਸੀ, ਉਹਨਾਂ ਦੇ ਵਿੱਚੋਂ ਜਹਾਂਗੀਰੀ ਸਾਹਿਬ ਦੀ ਤੇ ਡਿਗਰੀ 25-30 ਸਾਲ ਬਾਅਦ ਡਿਗਰੀ ਜਿਹੜੀ ਹੈ ਉਹ ਜਾਲੀ ਕਰਾਰ ਦੇ ਦਿੱਤੀ। ਔਰ ਡਿਗਰੀ ਜਾਲੀ ਕਰਾਰ ਦੇਣ ਵਾਸਤੇ ਜਿਹੜਾ ਸਿੰਡੀਕੇਟ ਸੀ ਯੂਨੀਵਰਸਿਟੀ ਦਾ, ਕਰਾਚੀ ਯੂਨੀਵਰਸਿਟੀ ਦਾ, ਉਹਨਾਂ ਨੂੰ ਹੀ ਅਗਵਾ ਕਰ ਲਿਆ
मतलब ਸਿੰਡੀਕੇਟ ਦੇ ਵਿੱਚ ਬਾਕੀ ਸਾਰੇ ਤੇ ਲੰਮੇ ਪੈ ਗਏ। ਇੱਕ ਪ੍ਰੋਫੈਸਰ ਡਾਕਟਰ ਰਿਆਜ਼ ਸਾਹਿਬ ਜਿਹੜੇ ਸਨ ਉਹ ਕਹਿੰਦੇ ਸਨ ਵੀ ਮੈਂ ਝੂਠ ਨਹੀਂ ਬੋਲਣਾ। ਉਹਨਾਂ ਨੇ ਕਿਹਾ ਵੀ ਇਹ ਡਿਗਰੀ ਜਾਲੀ ਹੈ ਨਹੀਂ, ਮੈਂ ਕਿਸ ਤਰ੍ਹਾਂ ਇਹਨੂੰ ਕਰਾਰ ਦੇ ਦਿਆਂ। ਲੇਕਿਨ ਦੂਜੇ ਪਾਸੇ ISI ਨੇ ਪੂਰਾ ਪ੍ਰੈਸ਼ਰ ਪਾਇਆ ਹੋਇਆ ਸੀ ਕਰਾਚੀ ਯੂਨੀਵਰਸਿਟੀ ਤੇ ਕਿ ਜਸਟਿਸ ਜਹਾਂਗੀਰੀ ਦੀ ਡਿਗਰੀ ਨੂੰ ਜਾਲੀ ਕਰਾਰ ਦੇ ਦਿਓ, ਕਿਉਂਕਿ ਜਸਟਿਸ ਜਹਾਂਗੀਰੀ ਕਿਵੇਂ ਖਲੋ ਗਿਆ, ਇਹ ਕਿਵੇਂ ਹੋ ਸਕਦਾ ਵੀ ਜਸਟਿਸ ਜਹਾਂਗੀਰੀ ਜਿਹੜਾ ਹੈ ਉਹ ਦੂਜੇ ਜੱਜਾਂ ਦੇ ਨਾਲ ਰਲ ਕੇ ਤੇ ISI ਦੇ ਖਿਲਾਫ ਖਤ ਲਿਖ ਦਿੱਤਾ ਹੈ ਕਿ ਇਹ ਸਾਨੂੰ ਮਜਬੂਰ ਕਰਦੇ ਨੇ, ਬਲੈਕਮੇਲ ਕਰਦੇ ਨੇ। ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਰਹਿਣਾ ਵੀ ਪੂਰੀ ਦੁਨੀਆ ਜਿਹੜੀ ਹੈ ਉਹ ਆਪਣੇ ਇੰਟੈਲੀਜੈਂਸ ਏਜੰਸੀਆਂ ਬਣਾਉਂਦੇ ਨੇ ਔਰ ਉਹਨਾਂ ਦੀ ਸਖਤ ਤਰੀਨ ਟ੍ਰੇਨਿੰਗ ਕਰਦੇ ਨੇ ਔਰ ਉਹ ਦੁਸ਼ਮਣ ਮੁਲਕਾਂ ਵਾਸਤੇ ਹੁੰਦੀਆਂ ਨੇ। ਪਾਕਿਸਤਾਨ ਵਾਹਿਦ ਮੁਲਕ ਹੈ ਜਿਹਦੇ ਵਿੱਚ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਨੇ ਉਹ ਆਪਣੇ ਸ਼ਹਿਰੀਆਂ ਦੇ ਉੱਤੇ ਜਿਹੜੀਆਂ ਉਹ ਛੱਡੀਆਂ ਨੇ। ਇਹਨਾਂ ਜੱਜਾਂ ਦੇ ਨਾਲ ਵੀ ਇਹੀ ਹੋਇਆ। ਖੈਰ ਜਹਾਂਗੀਰੀ ਸਾਹਿਬ ਦੀ ਡਿਗਰੀ ਜਾਲੀ ਕਰਾਰ ਦੇ ਦਿੱਤੀ। ਇੱਕ ਹੋਰ ਜੱਜ ਸਾਹਿਬ ਸਨ, ਉਹਨਾਂ ਨੂੰ ਢਾਹ ਲਿਆ। ਉਹਨਾਂ ਨੂੰ ਢਾਹਣ ਤੋਂ ਬਾਅਦ ਆਪਣੇ ਪਾਸੇ ਕਰ ਲਿਆ, ਤੁਸੀਂ ਕਹਿ ਲਓ ਵੀ ਉਹ ਵਿਚਾਰੇ ਮੰਨ ਗਏ ਤੇ ਉਸ ਤੋਂ ਬਾਅਦ ਬਾਕੀਆਂ ਦੀ ਟ੍ਰਾਂਸਫਰ ਕਰ ਦਿੱਤੀ ਉੱਥੋਂ। ਬਾਕੀ ਜਿਹੜੇ ਜੱਜ ਸਨ ਉਹਨਾਂ ਨੂੰ ਉਸ ਅਦਾਲਤ ਤੋਂ ਇੱਕ ਨੂੰ ਪਸ਼ਾਵਰ ਘੱਲ ਦਿੱਤਾ, ਇੱਕ ਨੂੰ ਕਰਾਚੀ ਘੱਲ ਦਿੱਤਾ ਤੇ ਇੱਕ ਨੂੰ ਲਾਹੌਰ ਘੱਲ ਦਿੱਤਾ। ਤੇ ਸੁੰਜੀਆਂ ਹੋ ਜਾਣ ਗਲੀਆਂ ਤੇ ਵਿੱਚ ਡੋਗਰ ਯਾਰ ਫਿਰੇ, ਮਤਲਬ ਕਿ ਜਸਟਿਸ ਸਰਫਰਾਜ਼ ਡੋਗਰ ਜਿਹੜੇ 15ਵੇਂ ਨੰਬਰ ਤੋਂ ਸਨ, ਨਿੱਕੇ ਜਸਟਿਸ ਅਮੀਨ ਜਾਂ ਨਿੱਕੇ ਕਾਜ਼ੀ ਫਾਇਜ਼ੀ ਸਾਹਿਬ। ਤੇ ਨਿੱਕੇ ਕਾਜ਼ੀ ਫਾਇਜ਼ੀ ਸਾਹਿਬ ਨੇ, ਵੈਸੇ ਕਾਜ਼ੀ ਫਾਇਜ਼ੀ ਸਾਹਿਬ ਵੀ ਛੋਟਾ ਹੀ ਆਦਮੀ ਸੀ, ਨਿੱਕਾ ਹੀ ਸੀ, ਮਤਲਬ ਉਹ ਵੀ ਤੇ ਤੁਹਾਨੂੰ ਪਤਾ ਕਿ ਕੋਈ ਇਖਲਾਕੀਆਤ ਨਾਂ ਦੀ ਸ਼ਾਇਦ ਉਹਦੇ 'ਚ ਵੀ ਕੋਈ ਨਹੀਂ ਸੀ। ਤੇ ਹੁਣ ਉਹਨਾਂ ਨੇ ਨਵਾਜ਼ਿਆ ਜਨਾਬ ਇਹ ਸਾਰਾ ਗੰਦ ਪਾਉਣ ਦਾ, ਇਹ ਸਾਰੀ ਜਿਹੜੀ ਲੁੱਟ ਮਚਾਈ ਇਹਦੇ ਉੱਤੇ ਉਹਨਾਂ ਨੇ ਜਸਟਿਸ ਅਮੀਨੁੱਦੀਨ ਨੂੰ ਨਵਾਜ਼ਿਆ ਤੇ ਉਹਨਾਂ ਨੂੰ ਡਾਕਟਰ ਅਬਦੁਲ ਕਦੀਰ ਖਾਨ ਦੀ ਜਿਹੜੀ ਰਾਇਸ਼ਗਾਹ, ਇਹ ਫੈਸਲ ਮਸਜਿਦ ਦੇ ਬਿਲਕੁਲ ਫੈਸਲ ਮਸਜਿਦ ਤੋਂ ਨਿਕਲੋ ਜਦੋਂ ਬਾਹਰ ਔਰ ਇਸਲਾਮਾਬਾਦ ਵੱਲ ਨੂੰ ਆਓ ਤੇ ਖੱਬੇ ਹੱਥ ਇਹ E7 ਦਾ ਸੈਕਟਰ ਹੈ ਤੇ ਉੱਥੇ ਤੁਸੀਂ ਪਹਿਲੀ ਗਲੀ 'ਚ ਕਹਿ ਲਓ ਫੈਸਲ ਮਸਜਿਦ ਦੇ ਨਾਲ ਹੀ ਬਿਲਕੁਲ, ਉੱਥੋਂ ਪੈਦਲ ਤੁਸੀਂ ਨਮਾਜ਼ ਪੜ੍ਹ ਕੇ ਆ ਜਾ ਸਕਦੇ ਹੋ ਫੈਸਲ ਮਸਜਿਦ ਤੋਂ। ਉੱਥੇ ਡਾਕਟਰ ਅਬਦੁਲ ਕਦੀਰ ਖਾਨ ਸਾਹਿਬ ਦਾ ਘਰ ਸੀ, ਉਹ ਜਨਾਬ ਹੁਣ ਦੇ ਦਿੱਤਾ ਗਿਆ ਹੈ ਵਫਾਕੀ ਆਇਨੀ ਅਦਾਲਤ ਦੇ ਸਰਬਰਾਹ ਜਸਟਿਸ ਅਮੀਨੁੱਦੀਨ। ਅੱਛਾ ਜੀ, ਹਾਲਾਂਕਿ ਘਰ ਇਹਨਾਂ ਦੇ ਕੋਲ ਜੱਜਿਸ ਕਾਨੂੰਨੀ 'ਚ ਹੋਣਾ ਹੈ ਪਹਿਲਾਂ, ਲੇਕਿਨ ਹੁਣ ਮੈਂ ਤੁਹਾਨੂੰ ਦੱਸਿਆ ਨਾ ਵੀ ਜਦੋਂ ਤੁਸੀਂ ਜ਼ਮੀਰ ਵੇਚਦੇ ਹੋ ਚੌਧਰੀ ਦੇ ਅੱਗੇ ਤੇ ਚੌਧਰੀ ਤੁਹਾਨੂੰ ਰਿਵਾਰਡ ਕਰਦਾ ਹੈ। ਅੱਛਾ, ਹੁਣ ਜਿਹੜੀਆਂ ਅਗਲੀਆਂ ਦੋ ਗੱਲਾਂ ਤੁਹਾਨੂੰ ਦੱਸਣੀਆਂ ਨਾ ਉਹ ਵੀ ਇਹ ਰਿਵਾਰਡ ਕਰਨ ਦੀਆਂ ਨੇ। ਤੁਸੀਂ ਅਕਸਰ ਸੋਚਦੇ ਹੋ ਨਾ ਵੀ ਯਾਰ ਕਿਸੇ ਦਾ ਜ਼ਮੀਰ ਨਹੀਂ ਜਾਗਦਾ। ਜੇ ਕਮਿਸ਼ਨਰ ਚੱਠਾ ਬੋਲ ਪਿਆ ਸੀ ਪਿੰਡੀ ਤੋਂ ਵੀ ਬਈ ਧਾਂਦਲੀ ਹੋਈ, ਉਹ ਇੱਕੋ ਬੰਦਾ ਬੋਲਿਆ, ਤੇ ਕੋਈ ਫੌਜੀ ਜਰਨੈਲ ਕਿਉਂ ਨਹੀਂ ਬੋਲਿਆ, ਕੋਈ ਜੱਜ ਕਿਉਂ ਨਹੀਂ ਬੋਲਿਆ, ਜਾਂ ਚਲੋ ਜੱਜਾਂ ਨੇ ਵੀ 2-4 ਨੇ ਅਸਤੀਫੇ ਦਿੱਤੇ, ਜਰਨੈਲ ਤੇ ਕੋਈ ਵੀ ਨਹੀਂ ਬੋਲਿਆ। ਬਿਊਰੋਕਰੇਟ ਵੀ ਬੋਲਿਆ, ਜੱਜ ਵੀ ਬੋਲੇ, ਵਕੀਲ ਵੀ ਬੋਲੇ, ਜਰਨੈਲ ਨਹੀਂ ਕੋਈ ਲਿਆ। ਉਸ ਤੋਂ ਬਾਅਦ ਗੱਲਾਂ ਸਾਨੂੰ ਦੱਸਦੇ ਨੇ, ਲੇਕਿਨ ਉਹ ਆਂਦੇ ਨਾ ਪੰਜਾਬੀ 'ਚ ਵੀ ਮਾਰਦੇ ਗੱਲਾਂ, ਲੇਕਿਨ ਤੁਸੀਂ ਵੇਖੋ ਸਾਰਿਆਂ ਦਾ ਜ਼ਮੀਰ ਥੋੜ੍ਹਾ ਬਹੁਤ ਜਾਗਦਾ, ਕਿਸੇ ਜਰਨੈਲ ਦਾ ਨਹੀਂ ਵੀ ਭਾਈ ਮੈਂ ਘਰ ਜਾਣਾ, ਮੈਂ ਨਹੀਂ ਇਹ ਕੰਮ ਕਰ ਸਕਦਾ ਜਿਹੜੇ ਤੁਸੀਂ ਕਰਵਾਉਣ ਡਏ ਹੋ। ਲੇਕਿਨ ਚੇਤੇ ਕਰੋ ਕਿ ਓਵਰਆਲ ਇੱਕ ਅੱਧਾ ਬੰਦਾ ਹੀ ਬਿਊਰੋਕਰੇਸੀ 'ਚੋਂ ਵੀ ਬੋਲਿਆ, ਜਿਵੇਂ ਕਿ ਕਮਿਸ਼ਨਰ ਚੱਠਾ ਸੀ, ਬਾਕੀ ਸਾਰੇ ਲੰਮੇ ਪਏ ਰਹੇ ਨੇ। ਉਹ ਕਿਉਂ, ਉਹ ਤੁਹਾਨੂੰ ਦਾਸਤਾਨ ਸੁਣਾਉਂਦੇ। ਉਮਰ ਦਰਾਜ਼ ਗੋਂਦਲ ਸਾਹਿਬ ਕਹਿੰਦੇ ਨੇ ਵੀ ਇਹ ਜਿਹੜਾ 9 ਮਈ ਚੌਧਰੀ ਨੇ ਕਰਵਾਇਆ ਸੀ ਔਰ ਤਹਿਰੀਕ ਇਨਸਾਫ ਦੇ ਗਲ ਪਾਇਆ ਸੀ, ਪੂਰਾ ਤੁਹਾਨੂੰ ਕੱਲ੍ਹ ਅਸੀਂ ਉਰਦੂ ਵੀਲੌਗ 'ਚ ਐਕਸਪਲੇਨ ਕੀਤਾ ਵੀ ਪੂਰਾ ਡਰਾਮਾ ਸੀ ਇਹ। ਅਸਲ ਮਸਲਾ ਇਹ ਸੀ ਕਿ ਤਹਿਰੀਕ ਇਨਸਾਫ ਦੀ ਜਿਹੜੀ ਸ਼ੋਹਰਤ ਸੀ, ਤਹਿਰੀਕ ਇਨਸਾਫ ਦੀ ਜਿਹੜੀ ਮਕਬੂਲੀਅਤ ਸੀ, ਇਮਰਾਨ ਖਾਨ ਦੀ ਜਿਹੜੀ ਮਕਬੂਲੀਅਤ ਸੀ, ਉਹ ਕਾਬੂ ਨਹੀਂ ਸੀ ਆਉਂਦੀ ਜਰਨੈਲਾਂ ਦੇ। ਤੇ ਇਹਨਾਂ ਨੇ ਜਿਸ ਤਰੀਕੇ ਨਾਲ ਹਮਾਸ ਵਾਲਾ, ਅਸੀਂ ਉਸ ਵੇਲੇ ਜਦੋਂ ਹਮਾਸ ਵਾਲਾ ਕੰਮ ਹੋਇਆ ਸੀ ਉਦੋਂ ਤੁਹਾਡੇ ਸਾਹਮਣੇ ਤਜਜ਼ੀਆ ਰੱਖਿਆ ਸੀ, ਜਦੋਂ ਫਲਸਤੀਨ ਦੇ ਵਿੱਚ ਸਾਰਾ ਕੰਮ ਹੋਇਆ ਸੀ, ਚੇਤੇ ਕਰੋ ਕਿ ਇਹਦੇ ਵਿੱਚ ਸਾਨੂੰ ਇਸਰਾਈਲ ਦਾ ਹੱਥ ਲੱਗਦਾ ਹੈ। ਯਾਦ ਕਰੋ ਉਸ ਵੇਲੇ ਕਈ ਬੰਦੇ ਮੇਰੇ ਗਲ ਪੈ ਗਏ ਸਨ ਵੀ ਗਿੱਲ ਸਾਹਿਬ ਕਿਹੋ ਜਿਹੀ ਗੱਲ ਕਰਦੇ ਹੋ ਤੁਸੀਂ, ਲੇਕਿਨ ਮੈਂ ਤੁਹਾਨੂੰ ਦੱਸਿਆ ਸੀ ਵੀ ਉਹ ਜਿਹੜਾ ਐਕਟ ਆਫ ਟੈਰਰਿਜ਼ਮ ਉਹਨਾਂ ਕੋਲੋਂ ਕਰਵਾਇਆ ਗਿਆ ਸੀ ਉਹਦੇ ਪਿੱਛੇ ਇਸਰਾਈਲ ਹੀ ਲੱਗਦਾ ਸੀ। ਤੇ ਹੁਣ ਤੁਹਾਡੇ ਸਾਹਮਣੇ ਟੱਕਰ ਕਾਲਸਨ ਤੇ ਦੂਜੇ ਜਿਹੜੇ ਅਮਰੀਕੀ ਜਰਨਲਿਸਟ ਨੇ ਉਹ ਹੀ ਨਤੀਜੇ ਕੱਢੀ ਫਿਰਦੇ ਨੇ ਔਰ ਉਹਨੂੰ ਬਹਾਨਾ ਬਣਾ ਕੇ ਉਸ ਹਮਲੇ ਨੂੰ ਇਸਰਾਈਲ ਨੇ ਫਿਰ ਜੋ ਕੁਝ ਕੀਤਾ ਅੱਗੋਂ ਗਜ਼ਾ ਦੇ ਨਾਲ, ਉਹ ਤੁਹਾਡਾ ਸਾਰਿਆਂ ਦੇ ਸਾਹਮਣੇ ਬਿਲਕੁਲ ਉਹਨਾਂ ਲਾਈਨਾਂ 'ਤੇ ਚੱਲਦਿਆਂ ਹੋਏ ਤੁਹਾਡੀ ਜਿਹੜੀ ਮਸੱਲਾ ਅਫਵਾਜ ਦੇ ਜਰਨੈਲ ਨੇ, ਉਹਨਾਂ ਨੇ 9 ਮਈ ਆਪਣੀ ਕੌਮ ਦੇ ਖਿਲਾਫ ਕੀਤਾ। ਪਹਿਲਾਂ ਇਮਰਾਨ ਖਾਨ ਨੂੰ ਬਦਤਮੀਜ਼ੀ ਨਾਲ ਫੜਿਆ, ਉੱਥੇ ਧੱਕਾ ਕੀਤਾ, ਬਦਤਮੀਜ਼ੀ ਕੀਤੀ ਤਾਂ ਕਿ ਆਵਾਮ ਪ੍ਰਵੋਕ ਹੋਵੇ, ਬਾਹਰ ਨਿਕਲੇ, ਤੇ ਉਸ ਤੋਂ ਬਾਅਦ ਆਪੇ ਹੀ ਸ਼ੈਮਾ ਸਾੜ ਕੇ ਤੇ 9 ਮਈ ਪਾਤਾ। ਹੁਣ ਉਮਰ ਦਰਾਜ਼ ਗੋਂਦਲ ਸਾਹਿਬ ਕਹਿੰਦੇ ਨੇ ਵੀ ਅਗਰ ਸਿਰਫ ਪੰਜਾਬ ਪੁਲਿਸ ਦੀ ਅਕਾਊਂਟੇਬਿਲਿਟੀ ਕਰ ਲਓ ਨਾ ਤੇ ਤੁਹਾਨੂੰ ਪਤਾ ਲੱਗੇਗਾ ਕਿ 9 ਮਈ ਦੀ ਆੜ 'ਚ ਇਹਨਾਂ ਕਿੰਨਾ ਕੁ ਰੁਪਈਆ ਬਣਾਇਆ। ਉੱਥੋਂ 9 ਮਈ ਦੀ ਆੜ 'ਚੋਂ ਇਹਨਾਂ ਨੇ ਕਿੰਨਾ ਰੁਪਈਆ ਬਣਾਇਆ। ਹੁਣ ਮੈਨੂੰ ਇਹ ਦੱਸੋ ਵੀ ਇਹ ਜਿੰਨੇ ਬੰਦੇ ਨੇ ਸਰਕਾਰੀ ਬੰਦੇ, ਮਤਲਬ ਉਹ ਭਲੇ ਬਿਊਰੋਕਰੇਸੀ ਦੇ ਨੇ, ਪੁਲਿਸ ਵਾਲੇ ਨੇ, ਉਹ ਤੇ ਦਿਲ 'ਚੋਂ ਦੁਆਵਾਂ ਕਰਦੇ ਨੇ ਵੀ ਚੌਧਰੀ 9 ਮਈ ਵਰਗੇ ਕੰਮ ਕਰਦਾ ਰਹੇ ਤੇ ਸਾਡੀ ਮੌਜ ਲੱਗਦੀ ਰਹੇ। ਸੋਚੋ ਨਾ ਵੀ ਇੱਥੇ ਛੋਟੀ ਜਿਹੀ FIR ਹੋ ਜਾਏ, ਨਿੱਕੀ ਜਿਹੀ,
ਦੋ ਬੰਦੇ ਆਪੋ 'ਚ ਲੜਾਈ ਦੀ FIR ਕਰਾ ਲੈਣ ਤੇ ਪੁਲਿਸ ਵਾਲਿਆਂ ਦੀ 50-60 ਹਜ਼ਾਰ ਲੱਖ ਰੁਪਏ ਦੀ ਦਿਹਾੜੀ ਲੱਗ ਜਾਂਦੀ ਹੈ। 9 ਮਈ ਦੇ ਵਿੱਚ 13 ਤੋਂ 14 ਹਜ਼ਾਰ ਬੰਦਾ ਗ੍ਰਿਫਤਾਰ ਕੀਤਾ ਤੇ 35 ਹਜ਼ਾਰ ਬੰਦੇ ਤੇ FIRਾਂ ਦਿੱਤੀਆਂ ਗਈਆਂ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੱਡੀਆਂ ਕੁ ਲੰਮੀਆਂ ਦਿਹਾੜੀਆਂ ਲੱਗੀਆਂ ਹੋਣਗੀਆਂ, ਕਿਉਂਕਿ ਉਹ ਜਿਹੜੀਆਂ FIRਾਂ ਨੇ ਉਹ ਨਾਰਮਲ ਲੜਾਈ ਦੀਆਂ ਨਹੀਂ, ਉਹ ਦਹਿਸ਼ਤਗਰਦੀ ਦੀਆਂ FIRਾਂ ਨੇ, ਫੌਜ ਤੇ ਹਮਲੇ ਦੀਆਂ FIRਾਂ ਨੇ, ਮੁਲਕ ਦੁਸ਼ਮਣੀ ਦੀਆਂ FIRਾਂ ਨੇ। ਬੰਦਾ ਪਾ ਦਿਓ ਜਾਂ ਕੱਢ ਦਿਓ, ਲੱਖਾਂ ਰੁਪਈਆਂ ਦਾ ਕੰਮ ਹੈ, ਬਲਕਿ ਕਰੋੜਾਂ ਰੁਪਈਆਂ ਦਾ। ਜਿਹਦੇ ਕੋਲੋਂ ਪੈਸੇ ਲੈ ਕੇ ਪਾ ਦਿੱਤਾ ਉਹਦੇ ਵਿੱਚ ਕਿਸੇ ਆਪਣੇ ਉਹਦੇ ਮੁਖਾਲਫ ਨੂੰ, ਉਹ ਵੀ ਮਾਰਿਆ ਗਿਆ, ਤੇ ਜਿਹਨੂੰ ਕੱਢ ਦਿੱਤਾ ਉਹ ਬਚ ਗਿਆ। ਤੇ ਪੁਲਿਸ ਤੇ ਦੁਆਵਾਂ ਕਰਦੀ ਹੋਏਗੀ ਵੀ 9 ਮਈ ਵਰਗੇ ਕੰਮ ਹੁੰਦੇ ਰਹਿਣ। ਅੱਗੇ ਸੁਣ ਲਓ, ਰਾਵਲਪਿੰਡੀ ਦੇ ਵਿੱਚ ਵੀ ਪੁਲਿਸ ਦੀਆਂ ਦਿਹਾੜੀਆਂ 4 ਗੁਣਾ ਹੋ ਗਈਆਂ। ਉਹਦੀ ਵਜ੍ਹਾ ਹਕੂਮਤ ਨੇ ਕਿਹਾ ਵੀ 8 ਵਜੇ ਰਾਤੀ ਜਿਹੜੇ ਨੇ ਉਹ ਬਾਜ਼ਾਰ ਬੰਦ ਕਰਨੇ ਨੇ ਤੇ ਰੈਸਟੋਰੈਂਟ 10 ਵਜੇ ਬੰਦ ਕਰਨੇ ਨੇ। ਹੁਣ ਪੁਲਿਸ ਵਾਲੇ ਜਨਾਬ, ਕਿਉਂਕਿ ਕਾਰੋਬਾਰੀ ਬੰਦੇ ਦਾ ਕਾਰੋਬਾਰ ਦਾ ਵੇਲਾ ਹੁੰਦਾ, ਪੁਲਿਸ ਵਾਲੇ ਪਹੁੰਚ ਜਾਂਦੇ ਨੇ ਵੀ ਦੁਕਾਨ ਬੰਦ ਕਰੋ ਨਹੀਂ ਤੇ ਪੈਸੇ ਦਿਓ, ਬਲਕਿ ਅੱਧਾ ਘੰਟਾ ਪਹਿਲਾਂ ਹੀ ਪਹੁੰਚ ਜਾਂਦੇ ਨੇ ਵੀ ਦੁਕਾਨ ਬੰਦ ਕਰੋ ਨਹੀਂ ਤੇ ਪੈਸੇ ਦਿਓ। ਹੁਣ ਇੱਕ ਕਿਸਮ ਦਾ ਉਹ ਜਿਹੜੀਆਂ ਦੁਕਾਨਾਂ ਖੋਲ੍ਹ ਰਹੇ ਸਨ ਉਹਦੇ ਵਿੱਚ ਵੀ ਭੱਤਾ ਉਹਨੂੰ ਕਹਿ ਲਓ, ਜੱਗਾ ਕਹਿ ਲਓ, ਪੁਲਿਸ ਲੈਂਦੀ ਹੈ। ਹੁਣ ਤੁਹਾਨੂੰ ਸਮਝ ਆਈ ਹੈ ਵੀ ਕੋਈ ਜੱਜ, ਜਿਹੜੇ ਚੰਦ ਜੱਜਸ ਨੂੰ ਛੱਡ ਕੇ ਉਹ ਬੋਲੇ ਤੇ ਸਨ, ਪਰ ਜਰਨੈਲ ਕੋਈ ਵੀ ਨਹੀਂ ਬੋਲਿਆ, ਪੁਲਿਸ ਵਾਲਾ ਕੋਈ ਵੀ ਨਹੀਂ ਬੋਲਿਆ। ਇਹ ਸਾਰੇ ਕਿਉਂ ਨਹੀਂ ਬੋਲਦੇ? ਕਿਉਂਕਿ ਇਹ ਸਾਰੇ ਕੰਮ ਦੇ ਵਿੱਚ ਇਹਨਾਂ ਦੀਆਂ ਵੀ ਦਿਹਾੜੀਆਂ ਲੱਗਦੀਆਂ ਨੇ। ਇਹ ਬੈਨੀਫਿਸ਼ਰੀ ਨੇ ਇਸ ਸਿਸਟਮ ਦੇ। ਜਿੰਨਾ ਜ਼ੁਲਮ ਹੁੰਦਾ ਹੈ ਉਨੇ ਇਹ ਉਹਦੇ ਬੈਨੀਫਿਸ਼ਰੀ ਨੇ, ਇਸ ਲਈ ਇਹ ਚੁੱਪ ਨੇ ਸਾਰੇ, ਬਲਕਿ ਅੰਦਰੋਂ ਦਵਾਵਾਂ ਕਰਦੇ ਨੇ ਕਿ ਚੌਧਰੀ ਨਿਜ਼ਾਮਦੀਨ ਇਹੋ ਜਿਹੇ ਜ਼ੁਲਮ ਕਰਦਾ ਰਹੇ ਤਾਂ ਕਿ ਸਾਡੀ ਦਿਹਾੜੀ ਜਿਹੜੀ ਹੈ ਉਹ ਵਿੱਚੋਂ ਲੱਗਦੀ ਰਹੇ। ਅੱਗੇ ਚੱਲਨੇ, ਅਗਲੀ ਖਬਰ। ਡਾਕਟਰ ਰਿਜ਼ਵਾਨ FIA ਦੇ ਵਿੱਚ ਤਫਤੀਸ਼ ਕਰ ਰਹੇ ਸਨ ਸ਼ਰੀਫ ਖਾਨਦਾਨ ਦੇ ਉਹਨਾਂ ਮਨੀ ਲਾਂਡਰਿੰਗ ਦੇ ਕੇਸਿਸ ਦੀ, ਜਿਨ੍ਹਾਂ ਦੇ ਬਾਰੇ ਜਨਰਲ ਬਾਜਵਾ ਖੁਦ ਸਾਫੀਆਂ ਨੂੰ ਮਿਲ ਕੇ ਕਹਿੰਦੇ ਸਨ ਕਿ ਓਪਨ ਐਂਡ ਸ਼ਟ ਕੇਸ ਨੇ, ਇਹਦੇ ਵਿੱਚੋਂ ਸ਼ਹਿਬਾਜ਼ ਸ਼ਰੀਫ ਤੇ ਉਹਦੇ ਪੁੱਤਰ ਬਚ ਹੀ ਨਹੀਂ ਸਕਦੇ। ਸਾਰੇ ਸਬੂਤ ਨਾਰਮਲੀ ਸਬੂਤ ਨਹੀਂ ਹੁੰਦੇ। ਨਾਰਮਲੀ ਮਨੀ ਲਾਂਡਰਿੰਗ ਤੇ ਵਾਈਟ ਕ੍ਰਾਈਮ ਜਿਹੜਾ ਹੁੰਦਾ ਹੈ, ਜਿਹੜਾ ਵਾਈਟ ਕਾਲਰ ਕ੍ਰਾਈਮ ਹੁੰਦਾ ਹੈ, ਇਹਦੇ ਸਬੂਤ ਨਹੀਂ ਹੁੰਦੇ ਨਾਰਮਲੀ। ਇਹ ਐਸਾ ਕੇਸ ਸੀ ਕਿ ਇਹਦੇ ਵਿੱਚ ਹਰ ਸ਼ੈ ਦੇ ਸਬੂਤ ਮੌਜੂਦ ਸਨ। ਸ਼ਹਿਬਾਜ਼ ਸ਼ਰੀਫ ਤੇ ਉਹਨਾਂ ਦੇ ਪੁੱਤਰ ਛੁੱਟ ਨਹੀਂ ਸੀ ਸਕਦੇ। ਲੇਕਿਨ ਹੋਇਆ ਕੀ ਕਿ ਉਹੀ ਡਾਕਟਰ ਰਿਜ਼ਵਾਨ ਸਾਹਿਬ ਜਿਹੜੇ ਇਨਵੈਸਟੀਗੇਸ਼ਨ ਕਰ ਰਹੇ ਸਨ ਇਸ ਕੇਸ ਦੀ, ਉਹਨਾਂ ਦੇ ਦੋਸਤ ਮਾਰੂਫ ਸਹਾਫੀ ਸਈਦ ਕਾਜ਼ੀ ਸਾਹਿਬ ਦੱਸਦੇ ਨੇ ਕਿ ਹਮਜ਼ਾ ਸ਼ਹਿਬਾਜ਼ ਨੇ ਉਹਨਾਂ ਨੂੰ ਧਮਕੀਆਂ ਲਾਈਆਂ ਤੇ ਫਿਰ ਚੰਦ ਦਿਨ ਤੋਂ ਬਾਅਦ ਉਹਨਾਂ ਦਾ ਕਤਲ ਹੋ ਗਿਆ। ਇਹ ਤੁਸੀਂ ਗੌਰ ਕਰੋ ਕਿ ਉਸੇ ਕੇਸ ਦੇ ਵਿੱਚ ਕਈ ਬੰਦੇ ਕਤਲ ਹੋਏ। ਵਿਖਾਇਆ ਇੰਝ ਹੀ ਗਿਆ ਵੀ ਉਹ ਤਬੀ ਮੌਤ ਮਰ ਗਏ, ਤਬਈ ਮੌਤ ਮਰ ਗਏ, ਲੇਕਿਨ ਉਹ ਮਰੇ ਤਬਈ ਮੌਤ ਨਹੀਂ, ਸਾਡਾ ਖਦਸ਼ਾ ਇਹੀ ਹੈ। ਉਹਨਾਂ ਨੂੰ ਮਾਰਿਆ ਗਿਆ ਜਿਨ੍ਹਾਂ ਦੇ ਨਾਂ ਦੇ ਉੱਤੇ ਮਨੀ ਲਾਂਡਰਿੰਗ ਹੋਈ ਸੀ। ਕਿਸੇ ਨੂੰ ਦੁਬਈ 'ਚ ਹਾਰਟ ਅਟੈਕ ਕਰਵਾ ਕੇ ਮਾਰ ਦਿੱਤਾ, ਕਿਸੇ ਨੂੰ ਕਿਤੇ ਮਾਰ ਦਿੱਤਾ। ਇਹ ਡਾਕਟਰ ਰਿਜ਼ਵਾਨ ਜਿਹੜੇ ਨੇ, ਇਹਨਾਂ ਦੇ ਉੱਤੇ ਵੀ ਤਾਸਰ ਰਹੀ ਹੈ ਵੀ ਇਹਨਾਂ ਨੂੰ ਕਤਲ ਕੀਤਾ ਗਿਆ, ਲੇਕਿਨ ਬਣਾਇਆ ਇਸ ਤਰ੍ਹਾਂ ਹੀ ਗਿਆ ਵੀ ਜੀ ਉਹਨਾਂ ਨੇ ਆਪਣੀ ਜ਼ਿੰਦਗੀ ਖੁਦ ਲੈ ਲਈ ਜਾਂ ਪਤਾ ਨਹੀਂ ਕੀ ਬਣਿਆ। ਉਹਨਾਂ ਦੇ ਘਰ ਵਾਲੇ ਅੱਜ ਤੱਕ ਇਨਸਾਫ ਲੱਭਦੇ ਫਿਰਦੇ ਨੇ, ਲੇਕਿਨ ਉਹਨਾਂ ਨੂੰ ਇਨਸਾਫ ਨਹੀਂ ਲੱਭਦਾ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਇੱਥੇ ਕਾਨੂੰਨ ਦੇ ਮੁਤਾਬਕ ਕੰਮ ਕਰਦਾ ਉਹਨੂੰ ਮੌਤ ਲੱਭਦੀ ਹੈ। ਕਿਉਂ? ਹੁਣ ਤੁਸੀਂ ਕਹੋਗੇ ਵੀ ਇਹ ਤਾਂ ਸ਼ਰੀਫ ਖਾਨਦਾਨ 'ਤੇ ਇਲਜ਼ਾਮ ਹੈ ਤੇ ਉਹਨਾਂ 'ਤੇ, ਪਰ ਸ਼ਰੀਫ ਖਾਨਦਾਨ ਨਾਲ ਡੀਲ ਕਿਹਨੇ ਕੀਤੀ? ਜਰਨੈਲਾਂ ਨੇ। ਤੇ ਫਿਰ ਡਾਕਟਰ ਰਿਜ਼ਵਾਨ ਦੇ ਕਤਲ ਦਾ ਜਿਹੜਾ ਉਹ ਖੂਨ ਹੈ ਉਹ ਕਿਹਨਾਂ ਦੇ ਚਿਹਰਿਆਂ ਤੇ ਲੱਗਾ? ਜਰਨੈਲਾਂ ਦੇ। ਇਸ ਲਈ ਮੈਂ ਕਹਿੰਦਾ ਵੀ ਹਰ ਬੁਰਾਈ ਨੂੰ ਜਦੋਂ ਰੱਸਾ ਫੜੋਗੇ ਤੇ ਪਿਛਲੇ ਪਾਸੇ ਕਿਤੇ ਨਾ ਕਿਤੇ ਜਰਨੈਲ ਖਲੋਤੇ ਹੋਣਗੇ, ਕਿਉਂਕਿ ਇਹ ਪਹਿਲਾਂ ਤੁਹਾਨੂੰ ਰੌਲਾ ਪਾ ਕੇ ਦੱਸਦੇ ਨੇ ਕਰਪਟ ਨੇ, ਜਦੋਂ ਉਹਨਾਂ ਨੂੰ ਬਦਨਾਮ ਕਰ ਦਿੰਦੇ ਨੇ ਵੀ ਕਰਪਟ ਨੇ। ਇੰਝ ਹੀ ਸਮਝੋ ਨਾ ਵੀ ਜਿਸ ਤਰ੍ਹਾਂ ਇੱਕ ਪੁਲਿਸ ਵਾਲਾ ਤੁਹਾਡੇ ਕੋਲੋਂ ਰੌਲਾ ਪਵਾਵੇ ਵੀ ਫਲਾਨਾ ਬੰਦਾ ਬੜਾ ਗਲਤ ਹੈ, ਤੁਸੀਂ ਰੌਲਾ ਪਾਓ, ਰੌਲਾ ਪਾਉਣ ਦੀ ਵਜ੍ਹਾ ਤੋਂ ਜਾ ਕੇ ਪੁਲਿਸ ਵਾਲਾ ਉਹਨੂੰ ਫੜ ਲੈ ਤੇ ਉਸ ਤੋਂ ਬਾਅਦ ਉਹਦੇ ਕੋਲੋਂ ਪੈਸੇ ਲੈ ਕੇ ਛੱਡ ਦੇ, ਤੇ ਫਿਰ ਇਸਤੇਮਾਲ ਕੌਣ ਹੋਇਆ? ਤੁਸੀਂ ਜਿਹਦੇ ਕੋਲੋਂ ਰੌਲਾ ਪਵਾਇਆ। ਇਹ ਹੀ ਜਰਨੈਲ ਅੱਜ ਤੱਕ ਕਰਦੇ ਆਏ ਨੇ। ਪਹਿਲਾਂ ਤੁਹਾਨੂੰ ਕਿਸੇ ਸਿਆਸੀ ਆਦਮੀ ਦੇ ਖਿਲਾਫ ਖੜਾ ਕਰ ਦਿੰਦੇ ਨੇ, ਜਦੋਂ ਤੁਸੀਂ ਹੋ ਜਾਂਦੇ ਹੋ ਉਹਦੇ ਨਾਲ ਡੀਲ ਕਰਦੇ ਨੇ, ਆਪਣਾ ਹਿੱਸਾ ਲੈਂਦੇ ਨੇ ਤੇ ਉਹਨੂੰ ਪਾਕ ਸਾਫ਼ ਕਰਾਰ ਦੇ ਦਿੰਦੇ ਨੇ। ਇਹ ਹੀ ਹੁਣ ਜਿਹੜਾ ਇੱਥੇ ਇਸ ਕੇਸ ਦੇ ਵਿੱਚ ਡਾਕਟਰ ਰਿਜ਼ਵਾਨ ਸਾਹਿਬ ਦੇ ਨਾਲ ਹੋਇਆ। ਅੱਛਾ ਜੀ, ਗੁਜਰਾਂਵਾਲੇ 'ਚ ਵਜ਼ੀਰਾਬਾਦ ਦੀ ਗੱਲ ਪਹਿਲੇ ਦੱਸੀ ਤੁਹਾਨੂੰ। ਗੁਜਰਾਂਵਾਲੇ 'ਚ ਮਾਰਕਾ ਹੱਕਾ ਤੇ ਅਸਿਸਟੈਂਟ ਕਮਿਸ਼ਨਰ ਸਾਹਿਬ ਆਏ ਤੇ ਫਿਰ ਉੱਥੇ ਬੰਦਾ ਹੀ ਕੋਈ ਨਹੀਂ ਸੀ, 3-4 ਬੰਦੇ ਸਨ ਉਹਨਾਂ ਦੇ। ਫਿਰ ਉਹ ਚਲੇ ਗਏ, ਫਿਰ ਦੋਹਰੇ ਆਏ, ਫਿਰ ਉਹਨਾਂ ਸੱਦੇ ਜਨਾਬ ਉੱਥੇ ਸੁਥਰਾ ਪੰਜਾਬ ਦੇ ਮੁਲਾਜ਼ਮੀਨ ਵੀ ਚਲੋ ਉਹ ਆ ਕੇ ਕੁਛ ਕਰਨ। ਅੱਛਾ, ਫਿਰ ਵੀ ਗੱਲ ਨਾ ਬਣੀ ਤੇ ਫਿਰ ਉੱਥੇ ਉਹ ਜਿਹੜੇ ਇੱਕ ਟਿਕਟੋਕਰ ਨੇ ਰਜਬ ਭੱਟ ਸਾਹਿਬ, ਉਹਨਾਂ ਨੂੰ ਸੱਦਿਆ। ਵੈਸੇ ਤੇ ਬਾਜੀ ਮਰੀਮ ਨੂੰ ਵੀ ਸੱਦਿਆ ਜਾ ਸਕਦਾ ਸੀ, ਉਹ ਵੀ ਟਿਕਟੋਕਰ ਨੇ, ਲੇਕਿਨ ਇਹਨਾਂ ਨੇ ਕਿਹਾ ਵੀ ਨਹੀਂ, ਬਾਜੀ ਮਰੀਮ ਦੇ ਆਉਣ 'ਤੇ ਵੀ ਬੰਦੇ ਨਹੀਂ ਇਕੱਠੇ ਹੋਣੇ, ਰਜਬ ਭੱਟ ਨੂੰ ਸੱਦਦੇ ਨੇ ਸ਼ਾਇਦ। ਉਹ ਤੁਸੀਂ ਵੇਖ ਲਓ ਵੀ ਉਹ ਕੋਈ, ਮੇਰਾ ਖਿਆਲ ਹੈ ਕੋਈ 50 ਬੰਦੇ ਹੋਣਗੇ ਉੱਥੇ ਜਾਂ ਕੋਈ 70 ਬੰਦੇ ਹੋਣਗੇ, ਉਹ ਇਕੱਠੇ ਹੋਏ। ਮਤਲਬ ਹੁਣ ਮਾਰਕਾ ਹੱਕ ਜਿਹੜਾ ਹੈ ਉਹ ਇੱਥੇ ਆ ਗਿਆ ਕੰਮ ਵੀ ਜਿਹੜੇ ਬਲੂ ਫਿਲਮਾਂ ਦੀ
ਗੱਲਬਾਤ ਕਰਦੇ ਨੇ ਰਜਬ ਬੱਟ ਹੁਣੀ ਜਾਂ ਦੂਸਰੇ ਜਿਹੜੇ ਬਲੂ ਨੰਗੀਆਂ ਗੰਦੀਆਂ ਫਿਲਮਾਂ ਵਾਲੇ ਜਿਹੜੇ ਡਾਇਲੌਗ ਔਰ ਗੱਲਾਂ ਨੇ, ਉਹ ਜਿਹੜੇ ਸੱਜਣ ਮਿੱਤਰ ਕਰਦੇ ਨੇ ਬਹਿ ਕੇ, ਉਹਨਾਂ ਦੇ ਕੋਲੋਂ ਮਾਰਕਾ ਹੱਕ ਜਿਹੜਾ ਉਹ ਇਹ ਸੈਲੀਬ੍ਰੇਟ ਕਰਵਾ ਰਹੇ ਨੇ। ਤੇ ਚਲੋ ਚੰਗੀ ਗੱਲ ਹੈ ਜੋ ਵੀ ਇਹ ਕਰਵਾ ਰਹੇ ਨੇ, ਲੇਕਿਨ ਇਹਨਾਂ ਵਿਚਾਰਿਆਂ ਨੂੰ ਵੀ ਨਹੀਂ ਪਤਾ ਵੀ ਇਹਨਾਂ ਦੀ ਵਾਰੀ ਵੀ ਆ ਜਾਣੀ ਹੈ। ਇਹ ਜਿੰਨੇ ਇਹਨਾਂ ਦੇ ਉੱਤੇ ਕੇਸ ਬਣ ਰਹੇ ਨੇ, ਖੁੱਲ੍ਹ ਰਹੇ ਨੇ, ਕੱਲ੍ਹ ਨੂੰ ਜਿਸ ਵੇਲੇ ਹਕੂਮਤ ਆਈ ਤੇ ਜੋ ਇਹਨਾਂ ਨੇ ਵੀ ਕੀਤਾ ਸਾਰਿਆਂ ਨੇ, ਇਹ ਦੋਹਰੇ ਕੇਸ ਖੁੱਲ੍ਹਣੇ ਨੇ ਸਾਰੇ, ਤੇ ਉਦੋਂ ਇਹਨਾਂ ਨੇ ਬਣ ਜਾਣਾ ਸਾਰਿਆਂ ਨੇ ਬੰਦੇ ਦੇ ਪੁੱਤਰ। ਅੱਜ ਕੱਲ੍ਹ ਤੇ ਜਰਨੈਲਾਂ ਦੇ ਮੋਢਿਆਂ 'ਤੇ ਚੜ੍ਹ ਕੇ ਇਹ ਵੀ ਬੜੀਆਂ ਫੁਰਤੀਆਂ ਮਾਰ ਰਹੇ ਨੇ ਨਾ, ਲੇਕਿਨ ਇਹਨਾਂ ਨੂੰ ਪਤਾ ਨਹੀਂ ਕਿ ਇਹਨਾਂ ਸਾਰਿਆਂ ਨੇ ਨਾ ਪੁਲਾਂ ਥੱਲਿਓਂ ਲੰਘਣਾ, ਇਹਨਾਂ ਦੇ ਉੱਤੇ ਫਿਰ ਕੇਸ ਬਣਨੇ ਨੇ। ਕਿਉਂਕਿ ਜਰਨੈਲ ਜਿਹੜੇ ਨੇ ਉਹ ਤਾਂ ਤੁਹਾਨੂੰ ਪਤਾ ਇਸਤੇਮਾਲ ਕਰਕੇ ਇੰਜ ਸੁੱਟਦੇ ਨੇ ਟਿਸ਼ੂ ਪੇਪਰ ਤਰ੍ਹਾਂ। ਉਹਨਾਂ ਦਾ ਜਿਹੜਾ ਬੰਦਾ ਬੈਠਾ ਹੈ ਇਸ ਵੇਲੇ, ਜਿਹੜਾ ਲਾਹੌਰ ਦਾ ਸੈਕਟਰ ਕਮਾਂਡਰ ਸਾਹਿਬ ਬੈਠੇ ਨੇ, ਉਹਨਾਂ ਫਾਰਿਗ ਹੋ ਜਾਣਾ ਉਸ ਵੇਲੇ, ਹੋਣਾ ਹੀ ਨਹੀਂ। ਇਹ ਇਹਨਾਂ ਨੂੰ ਇਹ ਨਹੀਂ ਸਮਝ ਵੀ ਫਿਰ ਲੱਭਣਾ ਕਿਹਨੂੰ ਹੈ। ਉਹ ਜਿਹੜਾ ਨਵਾਂ ਬੰਦਾ ਹੈ ਉਹਨੇ ਤੇ ਨਵੀਂ ਮਾਰਕੀਟ ਦਾ ਭਾਅ ਹੋਣਾ ਹੈ, ਜਿਹੜਾ ਉਸ ਵੇਲੇ ਭਾਅ ਚੱਲ ਰਿਹਾ ਹੋਣਾ ਮਾਰਕੀਟ ਦੇ ਵਿੱਚ, ਜਿਹਦੇ ਨਾਲ ਉਹ ਉਸ ਵੇਲੇ ਕੰਮ ਕਰ ਰਹੇ ਹੋਣੇ ਨੇ। ਤੁਹਾਨੂੰ ਉਹਨਾਂ ਪਛਾਣਨਾ ਵੀ ਨਹੀਂ, ਸਿਆਣਨਾ ਵੀ ਨਹੀਂ। ਇਸ ਲਈ ਮੁਨੀਫ ਫਾਰੂਕ ਵਰਗੇ, ਰਜਬ ਬੱਟ ਵਰਗੇ ਅੱਜ ਜਿਹੜੇ ਲੋਕਾਂ ਨੂੰ ਧਮਕੀਆਂ ਲਾਉਂਦੇ ਨੇ, ਇਹਨਾਂ ਨੂੰ ਭੁੱਲ ਜਾਂਦਾ ਵੀ ਜਦੋਂ ਵੇਲਾ ਬਦਲਣਾ ਫਿਰ ਇਹਨਾਂ ਲੋਕਾਂ ਦੇ ਸਾਹਮਣੇ ਹੀ ਇਹਨਾਂ ਖਲੋਤੇ ਹੋਣਾ, ਤੇ ਫਿਰ ਕਾਨੂੰਨ ਦਾ ਸਾਹਮਣਾ ਇਹਨਾਂ ਨੂੰ ਕਰਨਾ ਪੈਣਾ। ਲੇਕਿਨ ਚਲੋ ਅੱਗੇ ਚੱਲਦੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਦੇਣੀ ਉਹ ਕਿ ਅਰਾਕੀਨੇ ਪਾਰਲੀਮੈਂਟ ਵਾਸਤੇ ਇੱਕ ਪਾਸੇ ਤੇ ਤੁਹਾਨੂੰ ਪਤਾ ਹੈ ਕਿ ਆਵਾਮ ਦੇ ਨਾਲ ਜੋ ਹਾਲ ਪੈਟਰੋਲ ਵਧਾ ਕੇ ਦੂਜਾ ਕੀਤਾ, ਦੂਜੇ ਪਾਸੇ ਖੁਸ਼ਖਬਰੀਆਂ ਵੀ ਲੈ ਲਓ। ਜਿਹੜੇ ਅਰਾਕੀਨੇ ਪਾਰਲੀਮੈਂਟ ਨੇ ਉਹਨਾਂ ਲਈ ਨਵੀਆਂ ਰਾਇਸ਼ਗਾਹਾਂ ਦਾ ਇੰਤਜ਼ਾਮ ਕੀਤਾ। 140 ਲਗਜ਼ਰੀ ਅਪਾਰਟਮੈਂਟਸ ਜਾਂ ਲਿਵਿੰਗ ਸਵੀਟਸ ਬਣਾਏ ਨੇ, 500 ਏਅਰ ਕੰਡੀਸ਼ਨਸ। ਇੱਕ ਦੇ ਵਿੱਚ ਅਗਰ ਤੁਸੀਂ 2-2 ਏਅਰ ਕੰਡੀਸ਼ਨ ਵੀ ਲਾ ਲਓਗੇ, 3-3 ਵੀ ਲਾ ਲਓਗੇ ਤਾਂ 300 ਏਅਰ ਕੰਡੀਸ਼ਨ ਹੋਏਗਾ। 500 ਏਅਰ ਕੰਡੀਸ਼ਨ ਕੀ ਕਰਨੇ ਜੀ? ਇਹ ਮੇਰੀ ਸਮਝ ਤੋਂ ਬਾਹਰ ਹੈ। ਇੱਕ ਬੰਦੇ ਨੂੰ ਜ਼ਿਆਦਾ ਤੋਂ ਜ਼ਿਆਦਾ 3 ਮਤਲਬ ਕਿ ਤੁਸੀਂ ਏਅਰ ਕੰਡੀਸ਼ਨ ਦੇ ਦਿਓਗੇ, 2 ਬੈਡਰੂਮ ਦਾ ਅਪਾਰਟਮੈਂਟ ਬਣਾ ਦਿਓਗੇ, ਉਹਨੂੰ ਇੱਕ ਲਿਵਿੰਗ ਰੂਮ ਦੇ ਦਿਓਗੇ, 3 ਏਅਰ ਕੰਡੀਸ਼ਨ ਜ਼ਿਆਦਾ ਤੋਂ ਜ਼ਿਆਦਾ ਲਾ ਦਿਓਗੇ। ਇਹ 500 ਏਅਰ ਕੰਡੀਸ਼ਨ ਦਾ ਜਨਾਬ ਇਹਨਾਂ ਨੇ ਆਰਡਰ ਦੇ ਦਿੱਤਾ ਹੈ, ਤੇ ਨਾਲ ਕੈਮਰਿਆਂ ਦਾ ਸਿਸਟਮ ਤੇ ਦੂਸਰੀਆਂ ਚੀਜ਼ਾਂ। 1 ਅਰਬ 90 ਕਰੋੜ ਰੁਪਏ ਦੀ ਲਾਗਤ ਨਾਲ ਸਿਰਫ ਪਾਰਲੀਮੈਂਟੇਰੀਅਨਸ ਦਾ ਇਹ ਜਿਹੜਾ ਸੌਦਾ ਪੂਰਾ ਕਰਨਾ ਹੈ। ਇਹ ਅਸਲ ਦੇ ਵਿੱਚੋਂ ਤੇ ਇਹਦੇ 'ਚੋਂ 1 ਅਰਬ ਆਪ ਖਾ ਜਾਣਾ ਹੈ ਨਾ, 90 ਕਰੋੜ ਲਾਉਣਗੇ ਜਾਂ ਉਸ ਤੋਂ ਵੀ ਘੱਟ ਲਾਉਣਗੇ। ਉਹ ਖਾਤਾ ਹੈ ਤਾਂ ਲਗਾਤਾ ਵੀ ਹੈ, ਲਗਾਤਾ ਹੈ ਤਾਂ ਖਾਤਾ ਵੀ ਹੈ। ਇਹ ਉਲਟਾ ਕਰ ਲਓ, ਲੱਗੇਗਾ ਤੇ ਖਾਣਗੇ ਨਾ, ਇਸ ਲਈ ਇੰਜ ਭਰ ਕੇ ਲਾਉਂਦੇ ਨੇ। ਦੂਜੇ ਪਾਸੇ ਯੂਟਿਲਿਟੀ ਸਟੋਰਸ ਕਾਰਪੋਰੇਸ਼ਨ ਦੀਆਂ 21 ਪ੍ਰਾਪਰਟੀਜ਼ ਜਿਹੜੀਆਂ ਨੇ ਉਹਨਾਂ ਨੂੰ ਔਨੇ ਪੌਨੇ ਦਾਮੋਂ ਜਿਹੜਾ ਉਹ ਵੇਚ ਛੱਡਿਆ। ਬਲੂ ਏਰੀਆ ਦੇ ਵਿੱਚ ਇੱਕ ਹੈੱਡ ਆਫਿਸ ਜਿਹਦੀ ਵੈਲਿਊ 170 ਕਰੋੜ ਲਾਈ ਗਈ ਸੀ। I-10 ਦੇ ਵਿੱਚ 5 ਕਨਾਲ 10 ਮਰਲੇ ਦਾ ਇੱਕ ਕਮਰਸ਼ੀਅਲ ਪਲਾਟ ਜਿਹਦੀ ਵੈਲਿਊ 31 ਕਰੋੜ 83 ਲੱਖ ਲਾਈ ਗਈ ਸੀ। I-9 ਦੇ ਵਿੱਚ 13 ਕਨਾਲ ਦਾ ਇੱਕ ਕਮਰਸ਼ੀਅਲ ਪਲਾਟ ਜਿਹਦੀ ਵੈਲਿਊ 73 ਕਰੋੜ ਰੁਪਏ ਲਾਈ ਗਈ ਸੀ। ਸਨਾਉਲਾ ਖਾਨ ਬੜੇ ਮੁਤਬਰ ਸਾਫੀ ਨੇ, ਉਹ ਕਹਿੰਦੇ ਨੇ ਵੀ ਹੁਣ ਇਹ ਵੀ ਕੰਮ ਤਿਆਰ ਹੈ ਲੁੱਟਣ ਵਾਸਤੇ। ਔਨੇ ਪੌਣੇ ਚੋਰਾਂ ਦਾ ਕੱਪੜਾ, ਲਾਠੀਆਂ ਦੇ ਗਜ਼, ਉਹ ਕੰਮ ਤਰੀਕੇ ਦੇ ਨਾਲ ਇਹ ਹੁਣ ਆਪਣੇ ਸੱਜਣਾ ਮਿੱਤਰਾਂ ਦੇ ਵਿੱਚ ਵੰਡ ਕੇ, ਤੇ ਇਹ ਯੂਟਿਲਿਟੀ ਸਟੋਰ ਵੀ ਕਿਉਂਕਿ ਤੁਹਾਨੂੰ ਪਤਾ ਬੰਦ ਕਰ ਛੱਡਿਆ, ਉਹਦੇ ਅਸਾਸੇ ਹੁਣ ਵੇਚ ਕੇ ਖਾ ਜਾਣਗੇ। ਹੁਣ ਪਤਾ ਚੱਲਿਆ ਵੀ ਜ਼ਰਈ ਤਰੱਕੀਆਤੀ ਬੈਂਕ ਜਿਹੜਾ ਉਹ ਵੀ ਵੇਚ ਦੇਣ ਲੱਗੇ ਨੇ। ਉਹ ਵੇਚਣਗੇ, ਜ਼ਾਹਿਰ ਹੈ ਉਹਦੇ ਵੀ ਅਸਾਸੇ ਹੋਣਗੇ। ਜਿਸ ਵੇਲੇ ਉਸ ਬੈਂਕ ਨੂੰ ਵੇਚਣਗੇ ਉਹਦੇ ਵੀ ਅਸਾਸੇ ਹੋਣਗੇ, ਜਾਂ ਤੇ ਬੈਂਕ ਹੀ ਇਹਨਾਂ ਦਾ ਕੋਈ ਆਪਣਾ ਸੱਜਣ ਖਰੀਦ ਲੇਗਾ, ਜਿਵੇਂ ਪਹਿਲਾਂ ਇੱਕ ਵਾਰੀ 1 ਰੁਪਈਏ ਦਾ ਇੱਕ ਬੈਂਕ ਵੇਚਿਆ ਸੀ ਪਾਕਿਸਤਾਨ ਦੇ, ਮੇਰਾ ਖਿਆਲ MCB ਹੈ ਪਾਕਿਸਤਾਨ ਦੇ ਵੱਡੇ ਬੈਂਕਾਂ 'ਚੋਂ ਬੈਂਕ ਹੈ, ਤਾਂ 1 ਰੁਪਈਏ 'ਚ ਵੇਚ ਦਿੱਤਾ ਸੀ ਨਵਾਜ਼ ਸ਼ਰੀਫ ਸਾਹਿਬ ਨੇ ਉਸ ਵੇਲੇ। ਹੁਣ ਜ਼ਰਈ ਤਰੱਕੀਆਤੀ ਬੈਂਕ ਵੀ ਵੇਚਣ ਲੱਗੇ ਨੇ। ਇਹ ਵੈਸੇ ਤੁਹਾਨੂੰ ਪਤਾ ਥੋੜ੍ਹੇ ਦਿਨ ਪਹਿਲਾਂ ਆਪੇ ਹੀ ਹੁਕੂਮਤ ਮੰਨ ਗਈ ਸੀ, ਜਿਹੜੇ ਸਾਊਦੀ ਅਰਬ 'ਚ ਸਾਡੀ ਮਜ਼ਦੂਰ ਭਾਈ ਨੇ ਸਾਡੇ ਸਾਰੇ, ਜਾਂ ਉੱਥੋਂ ਜ਼ਰੇ ਮੁਬਾਦਲਾ ਕਮਾਉਂਦੇ ਨੇ, ਉਹਨਾਂ ਨੂੰ ਵੇਚ ਛੱਡਿਆ ਸੀ ਇਹਨਾਂ ਨੇ। ਮਤਲਬ ਇਹਨਾਂ ਦੇ ਕੋਲੋਂ ਕੋਈ ਸ਼ੈ ਜਿਹੜੀ ਹੈ ਉਹ ਬਚ ਨਹੀਂ ਸਕਦੀ। ਇਹ ਉਹ ਨੇ ਜਿਹੜੇ ਕੌਮ ਨੂੰ ਖਾਣ ਵਾਲੇ ਜਿੰਨ ਨੇ, ਜਿਹੜੀ ਸ਼ੈ ਇਹਨਾਂ ਦੇ ਅੱਗੇ ਆਉਂਦੀ ਹੈ ਉਹ ਵੇਚ ਦਿੰਦੇ ਨੇ। ਗੱਲਾਂ ਇਹਨਾਂ ਦੀਆਂ ਸੁਣ ਲਓ ਤੇ ਆਂਦੇ ਨੇ ਵੀ ਜਨਾਬ ਅਸੀਂ ਇਸੇ ਮੁਲਕ ਦੀ ਤਕਦੀਰ ਜਿਹੜੀ ਉਹ ਬਦਲਾਂਗੇ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।